ਸਤਿ ਸ੍ਰੀ ਅਕਾਲ ਸਲਾਮ ਭੈਣ ਜੀ। ਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕੀ ਨਾਮ ਹੈ ਆਪਣਾ? ਕਮਲਜੀਤ ਕੌਰ। ਕਮਲਜੀਤ ਜੀ। ਤੇ ਕਮਲਜੀਤ ਜੀ ਤੁਸੀਂ ਕਿੱਥੋਂ ਆਏ ਹੋ? ਮਾਸ਼ਾਅੱਲਾ ਜੀ। ਅਸੀਂ ਇੰਗਲੈਂਡ ਤੋਂ ਕਵੰਟਰੀ ਸ਼ਹਿਰ ਚੋਂ ਆਏ ਹਾਂ। ਅੱਛਾ ਅੱਛਾ। ਤੇ ਵੈਸੇ ਤੁਸੀਂ ਕਿੱਥੋਂ ਦੇ ਗਏ ਹੋ? ਇੱਥੋਂ ਇੰਡੀਅਨ ਪੰਜਾਬ ਤੋਂ ਪਾਕਿਸਤਾਨੀ ਪੰਜਾਬ ਤੋਂ? ਪੰਜਾਬ ਜਲੰਧਰ ਫਗਵਾੜੇ ਤੋਂ ਆਏ। ਅੱਛਾ, ਪੰਜਾਬ ਤੋਂ ਗਏ ਹੋ, ਕਿਹੜੇ ਸ਼ਹਿਰ ਨੂੰ? ਅਸੀਂ ਫਗਵਾੜਾ ਜਲੰਧਰ। ਅੱਛਾ, ਜਲੰਧਰੋਂ ਤੁਸੀਂ ਉੱਥੇ ਗਏ ਹੋ ਇੰਗਲੈਂਡ ਦੇ ਵਿੱਚ। ਹਾਂਜੀ। ਤੇ ਕਿੱਦਾਂ ਲੱਗ ਰਹੀ ਹੈ, ਕਿਸ ਤਰ੍ਹਾਂ ਦਾ ਲੱਗ ਰਹੀ ਹੈ ਅੱਜ ਇੱਥੇ ਬਾਬਾ ਗੁਰੂ ਨਾਨਕ ਦੇ ਤਕਰੀਬਾਂ ਤੇ ਤੁਸੀਂ ਆਏ ਹੋ ਇੰਗਲੈਂਡ ਤੋਂ? ਗੁਰੂ ਨਾਨਕ ਦੇਵ ਜੀ ਜਗਤ ਗੁਰੂ, ਸਾਰਿਆਂ ਦੇ ਗੁਰੂ ਹਨ। ਤੇ ਜੋ ਲੱਗ ਰਿਹਾ ਸਾਨੂੰ, ਉਹਨਾਂ ਦੀ ਉਦਾਹਰਨ ਇਹ ਹੀ ਹੈ, ਜਦੋਂ ਤੁਸੀਂ ਪ੍ਰਸ਼ਾਦਾ ਛਕਦੇ ਨਾ, ਜੇ ਤੁਹਾਡੇ ਸਾਹਮਣੇ ਕੋਈ ਪ੍ਰਸ਼ਾਦਾ ਛਕਦਾ ਕਹੇ ਬਹੁਤ ਸਵਾਦ ਆ, ਉਹ ਜੇ ਤੁਸੀਂ ਛਕੋਗੇ ਤਾਂ ਸਵਾਦ ਆਊਗਾ। ਸੋ ਜਿੰਨੀ ਜਗਤ ਸੰਗਤ ਦੇਖ ਰਹੀ ਆ, ਉਹ ਆ ਕੇ ਦੇਖਣ ਤਾਂ ਫਿਰ ਇਹ ਨਜ਼ਾਰੇ ਦੀ ਫੀਲਿੰਗ ਤੁਸੀਂ ਲਿਆ ਸਕਦੇ ਹੋ। ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਤੁਸੀਂ ਪਾਕਿਸਤਾਨ ਆਏ ਹੋ, ਪੰਜਾਬ ਜਿਹੜਾ ਪਹਿਲੇ ਇਕੱਠਾ ਸੀ ਹੁਣ ਵੱਖ-ਵੱਖ ਹੋ ਗਿਆ, ਤੇ ਅੱਜ ਤੋਂ ਵੱਡਿਆਂ ਤੋਂ ਜਿਸ ਤਰ੍ਹਾਂ ਸੁਣਦੇ ਹੋ, ਉਹਦੇ ਵਿੱਚ ਅੱਜ ਦੀਆਂ ਮੁਹੱਬਤਾਂ ਜਿਹੜੀਆਂ ਨੇ ਇੱਥੋਂ ਦੇ ਪੰਜਾਬੀਆਂ ਦੀਆਂ ਨੇ, ਉਹਦੇ 'ਚ ਕੋਈ ਫਰਕ ਪਾਉਂਦੇ ਹੋ ਜਾਂ ਇਹ ਤੁਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ? ਦੇਖੋ ਜੀ, ਅਸੀਂ ਤਾਂ ਇੱਥੇ ਪਿਆਰ ਮੁਹੱਬਤ ਮਹਿਸੂਸ ਕੀਤਾ, ਤੇ ਜੋ ਪਹਿਲੀਆਂ ਚੀਜ਼ਾਂ ਹੋਈਆਂ ਆ ਉਹ ਜੀ ਕਰਨ ਵਾਲੇ ਕੋ ਹੋਰ ਹੁੰਦੇ ਤਾਂ ਭੁਗਤਣ ਵਾਲੇ ਹੋਰ ਹੁੰਦੇ। ਬਿਲਕੁਲ ਸਹੀ ਕਹਿੰਦੇ, ਬਿਲਕੁਲ ਸਹੀ ਕਹਿੰਦੇ, ਬਿਲਕੁਲ। ਤੇ ਤੁਹਾਡਾ ਇੱਥੇ ਕਿੰਨਾ ਦਿਨਾਂ ਦਾ ਹੈ ਇੱਥੇ ਸਟੇ ਹੈ? ਅਸੀਂ ਇਹ 2 ਵੀਕ ਵਾਸਤੇ ਆਏ। 2 ਵੀਕ ਵਾਸਤੇ ਆਏ ਹੋ। ਤੇ ਇਸ ਤੋਂ ਬਾਅਦ ਤੁਹਾਡੇ ਕੀ ਪ੍ਰੋਗਰਾਮ ਹਨ, ਕਿੱਥੇ ਕਿੱਥੇ ਜਾਣਾ? ਇੰਗਲੈਂਡ ਹੀ ਜਾ ਰਹੇ ਹਾਂ। ਤੁਸੀਂ ਵਾਪਸ ਇੱਥੋਂ ਫਿਰ ਇੰਗਲੈਂਡ ਚਲੇ ਜਾਓਗੇ 2 ਹਫ਼ਤੇ ਗੁਜ਼ਾਰ ਕੇ? ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਵੇਖਦੇ ਹੋ ਕਿ ਜੇ ਪੂਰੀ ਦੁਨੀਆ ਦੇ ਪੰਜਾਬੀ ਜਿਹੜਾ ਹੈ, ਜਿਨ੍ਹਾਂ ਦੀ ਜ਼ੁਬਾਨ ਇੱਕ ਹੈ, ਜਿਨ੍ਹਾਂ ਦਾ ਕਲਚਰ ਇੱਕ ਹੈ, ਜਿਨ੍ਹਾਂ ਦਾ ਨਾਨਕ ਇੱਕ ਹੈ, ਜਿਨ੍ਹਾਂ ਦਾ ਬੁੱਲਾ ਇੱਕ ਹੈ, ਉਹ ਇਸ ਤਰ੍ਹਾਂ ਮਿਲਦੇ ਨੇ ਤੇ ਕੀ ਖੁਸ਼ੀ ਹੁੰਦੀ ਹੈ? ਦੇਖੋ ਜੀ, ਸਾਨੂੰ ਮਹਿਸੂਸ ਹੋਇਆ ਨਹੀਂ ਕਿ ਅਸੀਂ ਆਪਣੇ ਪੰਜਾਬ 'ਚ ਜਾਂ ਅਸੀਂ ਪਾਕਿਸਤਾਨ ਦੇ ਪੰਜਾਬ 'ਚ, ਕਿਉਂਕਿ ਉਹੀ ਰਹਿਣਾ, ਉਹੀ ਖਾਣਾ, ਉਹੀ ਬੋਲਣਾ, ਉਹੀ ਪਹਿਰਾਵਾ, ਪਿਆਰ ਮੁਹੱਬਤ। ਬਿਲਕੁਲ। ਚਲੋ ਸ਼ੁਕਰੀਆ ਸਿਸਟਰ। ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਨੂੰ ਇੰਨਾ ਉਹ ਪਿਆਰ ਕਰਦੇ, ਸਾਡੇ ਤੋਂ ਵੀ ਜ਼ਿਆਦਾ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਸਾਨੂੰ ਪਿਆਰ ਹੀ ਵੰਡਣਾ ਚਾਹੀਦਾ ਹੈ। ਹਾਂਜੀ। ਔਰ ਪੰਜਾਬ ਉਹ ਖਿੱਤਾ ਹੈ ਜਿੱਥੇ ਸਾਡੇ ਸੂਫੀ ਗੁਰੂ ਜਿਨ੍ਹਾਂ ਨੇ ਪਿਆਰ ਦਾ ਅਮਨ ਦਿੱਤਾ, ਔਰ ਇਹੀ ਹੈ ਗੁਰੂ ਨਾਨਕ ਨੇ, ਬਿਲਕੁਲ ਸਾਡੇ ਸੂਫੀਆਂ ਨੇ ਪੰਜਾਬ ਦੇ, ਬਾਕੀ ਬਾਬਾ ਫਰੀਦ ਤੋਂ ਲੈ ਕੇ ਅਸੀਂ ਚਲੀਏ, ਤੇ ਉਹਨਾਂ ਨੇ ਆਪਣਾ ਇੱਕ ਅਮਨ ਦਾ ਜਿਹੜਾ ਪੈਗਾਮ ਦਿੱਤਾ ਹੈ, ਉਹ ਸਾਨੂੰ ਇੱਥੇ ਇਹਨਾਂ ਥਾਵਾਂ ਤੇ ਨਜ਼ਰ ਆਉਂਦਾ ਹੈ ਕਿ ਇੱਥੇ ਉਹ ਤਫਰੀਕਾਂ ਤੇ ਉਹ ਸਾਰੀਆਂ ਤਕਸੀਮਾਂ ਨਹੀਂ ਹਨ। ਜੀ ਨਹੀਂ ਜੀ, ਸਾਰਾ ਕੁਝ ਹੈ, ਸਾਨੂੰ ਤਾਂ ਕੁਝ ਮਹਿਸੂਸ ਨਹੀਂ ਹੋਇਆ। ਬਿਲਕੁਲ ਬਿਲਕੁਲ ਸਹੀ। ਜਿੱਦਾਂ ਅਸੀਂ ਪਹਿਲੀ ਵਾਰ ਆਏ, ਜੋ ਮਹਿਸੂਸ ਕਰਦੇ ਆ, ਜੋ ਦੇਖ ਰਹੇ ਆ, ਉਹ ਵੀ ਹੋਣ ਤੇ ਚੀਜ਼ ਮਹਿਸੂਸ ਕਰਨ, ਹੋਰ ਪਿਆਰ ਪੈਂਦਾ। ਬਿਲਕੁਲ ਜੀ, ਪਿਆਰ ਦੇ ਵਧਾਏ ਜਾਣ ਵਾਸਤੇ ਇੱਥੇ ਆਉਣਾ ਚਾਹੀਦਾ ਹੈ। ਜਿਹੜਾ ਅਸੀਂ ਆਪਣੇ ਅੰਦਰ ਇੱਕ ਐਵੇਂ ਜ਼ਿਹਨਾਂ ਦੇ ਵਿੱਚ ਨਫ਼ਰਤਾਂ ਬਿਠਾ ਲਈਆਂ ਕਿ ਇਨਸਾਨ ਵੰਡੇ ਗਏ, ਪੰਜਾਬੀ ਵੰਡੇ ਗਏ, ਉਹ ਬੇਸ਼ੱਕ ਸਰਹੱਦਾਂ ਵੰਡੀਆਂ ਗਈਆਂ, ਉਹਨਾਂ ਨੂੰ ਤਸਲੀਮ ਕਰ ਲਿਆ, ਉਹਨਾਂ ਨੂੰ 70 ਸਾਲ ਹੋ ਗਏ, ਸਾਰਾ ਕੁਝ ਉਹ ਉੱਥੇ ਰਹਿਣ, ਉਹ ਸਾਰਾ ਕੁਝ ਰਹਿਣ, ਲੇਕਿਨ ਦਿਲਾਂ ਦਾ ਪਿਆਰ, ਜਿਹੜੀ ਜ਼ਬਾਨ ਦੀ ਸਾਂਝ ਹੈ, ਇੱਥੋਂ ਦੀ ਬਾਕੀ ਸਾਂਝ ਹੈ, ਜੇ ਉਹ ਦਿਲਾਂ ਦੇ ਵਿੱਚ ਰਹਿ ਤੇ ਉਹਦੇ ਵਾਸਤੇ ਉਹ ਬਹੁਤ ਹੀ ਇੱਕ ਅੱਛਾ ਹੋਏਗਾ। ਇਹਨਾਂ ਦੇਸ਼ਾਂ ਵਾਸਤੇ, ਇਹਨਾਂ ਲੋਕਾਂ ਵਾਸਤੇ ਪਿਆਰ ਮੁਹੱਬਤ ਦੀ ਇੱਕ ਫਿਜ਼ਾ ਜਿਹੜੀ ਹੈ ਉਹ ਬਣੇਗੀ। ਸ਼ੁਕਰੀਆ ਭੈਣ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ।